ਫਲਾਈਟ ਆ ਆਰਮੀ ਦੇ ਹੈਲੀਕਾਪਟਰ ਦੇ ਨਾਲ ਕ੍ਰੈਸ਼ ਹੋਈ ਹੈਗੀ ਆ ਵਾਸ਼ਿੰਗਟਨ ਡੀਸੀ ਦੇ ਲਾਗੇ ਜਿਹੜਾ ਪੋਟੋਮੈਕ ਰਿਵਰ ਹੈਗਾ ਉਹਦੇ ਵਿੱਚ। ਅਨਫੋਰਚੂਨੇਟਲੀ 14 ਦੇ ਕਰੀਬ ਬੱਚੇ ਸੀ ਜਿਹੜੇ ਸਕੇਟਿੰਗ ਕਰਨ ਜਾ ਰਹੇ ਸੀ। 2 ਜਣਿਆਂ ਦੀ ਮਦਰਸ ਵੀ ਸੀ, ਉਹਨਾਂ ਦੇ ਕੋਚ ਵੀ ਸੀ। ਇਹ ਕੈਂਸਸ ਤੋਂ ਜੋ ਫਲਾਈਟ ਆ ਉੱਥੇ ਜਾ ਰਹੀ ਸੀਗੀ। ਸਕੇਟਰ ਜਿੰਨਾ ਹਨ ਤੇ ਸਪੈਂਸਰ ਲੇਨ ਕਾਫੀ ਮਸ਼ਹੂਰ ਸਕੇਟਰ ਸੀਗੇ ਜਿਨ੍ਹਾਂ ਦੀ ਮੌਤ ਵੀ ਹੋ ਗਈ ਹੈਗੀ ਆ। CEO ਆਫ ਸਕੇਟਿੰਗ ਕਲੱਬ ਬੋਸਟਨ ਜੋ ਆ ਉਹਨਾਂ ਨੇ ਇਹ ਦੱਸਿਆ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਹੈ ਵੀ ਇਹਦੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਆਪਾਂ ਇਹ ਤਾਂ ਨਹੀਂ ਦੱਸ ਸਕਦੇ ਵੀ ਕਿਹੜੇ ਕਰਕੇ ਹੋਇਆ ਐਕਸੀਡੈਂਟ, ਪਰ ਇਸ ਟਾਈਮ 15 ਸਾਲਾਂ ਬਾਅਦ ਅਮਰੀਕਾ ਦੇ ਵਿੱਚ ਇਦਾਂ ਦੀ ਜਿਹੜੀ ਆ ਅਣਸਕਾਮੀ ਘਟਨਾ ਜਿਹੜੀ ਆ ਪਲੇਨ ਦੀ ਉਹ ਵਾਪਰੀ ਹੈਗੀ ਆ। ਇਹ ਬਹੁਤ ਹੀ ਮੰਦਭਾਗੀ ਗੱਲ ਸੀਗੀ। 3 ਫੌਜੀ ਸੀਗੇ ਜਿਹੜੇ ਹੈਲੀਕਾਪਟਰ ਦੇ ਵਿੱਚ ਸਵਾਰ ਸੀਗੇ ਤੇ ਉਹ ਆਪਣੀ ਇੱਕ ਟ੍ਰੇਨਿੰਗ ਫਲਾਈਟ ਦੇ ਲਈ ਜਿਹੜਾ ਜਾ ਰਹੇ ਸੀ। ਜਿਹੜਾ ਵਾਸ਼ਿੰਗਟਨ ਦਾ ਏਅਰਪੋਰਟ ਆ ਉਹ ਨੈਸ਼ਨਲ ਏਅਰਪੋਰਟ ਆ, ਉਹ ਇੰਟਰਨੈਸ਼ਨਲ ਏਅਰਪੋਰਟ ਨਹੀਂ ਆ। ਉੱਥੇ ਅੰਤਰਰਾਸ਼ਟਰੀ ਜਿਹੜੀਆਂ ਉਡਾਨਾਂ ਆ ਉਹ ਨਹੀਂ ਆਉਂਦੀਆਂ, ਲੋਕਲ ਉਡਾਨਾਂ ਜਿਹੜੀਆਂ ਹੁੰਦੀਆਂ ਆ। ਇੱਕ ਜਿਹੜਾ ਛੋਟਾ ਜਹਾਜ਼ ਜਿਹੜਾ ਅਮਰੀਕਨ ਏਅਰਲਾਈਨਸ ਦੀ ਸਬਸਿਡਰੀ ਦਾ ਸੀਗਾ ਜਿਸ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ 60 ਜਣੇ ਜਿਹੜੇ ਉਹ ਸਵਾਰ ਸੀਗੇ ਤੇ ਉਹਦੇ ਕਰਕੇ ਜਿਹੜੀ ਇਹ ਸਾਰੀ ਜਿਹੜੀ ਸਮੱਸਿਆ ਆ ਆਪਣੇ ਸਾਹਮਣੇ ਜਿਹੜੀ ਉਹ ਆਈ ਆਪਸ ਦੇ ਵਿੱਚ ਉਹ ਟਕਰਾ ਗਏ ਆ। ਤੇ ਕੱਲ ਜਿਹੜੀ ਰਾਤ ਤੱਕ ਸਰਚ ਐਂਡ ਰੈਸਕਿਊ ਆਪਰੇਸ਼ਨ ਸੀਗੇ। ਅੱਜ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਇਹ ਹੁਣ ਰਿਕਵਰੀ ਐਫਰਟ ਦੇ ਤੌਰ ਦੇ ਉੱਤੇ ਇਸ ਨੂੰ ਕੀਤਾ ਜਾ ਰਿਹਾ ਵੀ ਜੋ ਵੀ ਮਲਬਾ ਆ ਜਾਂ ਜਿਹੜੀਆਂ ਲਾਸ਼ਾਂ ਆ ਉਹਨਾਂ ਨੂੰ ਹੁਣ ਕੱਢਿਆ ਜਾ ਰਿਹਾ। ਸੋ ਉਸ ਜਿਹੜੇ ਹਾਦਸੇ ਦੇ ਵਿੱਚ ਕੋਈ ਵੀ ਸਰਵਾਈਵਰ ਨਹੀਂ ਬਚਿਆ ਹੈਗਾ। ਸੋ ਆਪਾਂ ਸ਼ਰਧਾਂਜਲੀ ਭੇਟ ਕਰਦੇ ਹਾਂ। ਪਤਾ ਨਹੀਂ ਲੱਗਦਾ ਹੁੰਦਾ ਦੇਖੋ ਜੀ ਕਿੱਦਾਂ ਕਿਸ ਤਰੀਕੇ ਦੇ ਨਾਲ ਕਦੋਂ ਜ਼ਿੰਦਗੀ ਨੇ ਜਿਹੜਾ ਉਹ ਮੋੜ ਲੈ ਜਾਣਾ ਆ, ਕਿਵੇਂ ਜਿਹੜੀ ਇਹ ਚੀਜ਼ ਵਾਪਰ ਜਾਣੀ ਆ। ਸੋ ਬੜੀ ਮੰਦਭਾਗੀ ਘਟਨਾ ਜਿਹੜੀ ਆ ਇਹ ਵਾਪਰੀ ਹੈਗੀ ਆ। ਕਹਿੰਦੇ ਵੀ ਹੁਣ ਤੱਕ ਕਈ ਜਿਹੜੀਆਂ ਲਾਸ਼ਾਂ ਆ ਪੋਟੋਮੈਕ ਰਿਵਰ ਦੇ ਵਿੱਚੋਂ ਦਰਿਆ ਦੇ ਵਿੱਚੋਂ ਕੱਢੀਆਂ ਜਾ ਚੁੱਕੀਆਂ ਆ। ਠੰਡ ਬਹੁਤ ਆ, ਫ੍ਰਿਜਡ ਵਾਟਰਸ ਨੇ ਤੇ ਸਰਵਾਈਵਰਸ ਹੋਣ ਦੇ ਜਿਹੜੇ ਉਹ ਚਾਂਸ ਘੱਟ ਸੀਗੇ ਕਿਉਂਕਿ ਜਿਹੜੀ ਮਿਡ ਏਅਰ ਕੋਲੀਜਨ ਆਪਾਂ ਦੇਖੀ ਆ, ਜਿਹੜਾ ਅੱਗ ਦਾ ਗੋਲਾ ਉੱਥੇ ਉੱਭਰਦਾ ਉੱਥੋਂ ਆਪਾਂ ਦੇਖਿਆ ਆ, ਉਹ ਕੱਲ ਹੀ ਲੱਗ ਰਿਹਾ ਸੀਗਾ ਵੀ ਇਹ ਜਿਹੜੀ ਸਥਿਤੀ ਆ ਮਾੜੀ ਹੀ ਜਿਹੜੀ ਉਹ ਹੋਵੇਗੀ। ਸੋ ਕੋਈ ਵੀ ਸਰਵਾਈਵਰ ਨਹੀਂ। ਕੁੱਲ ਮਿਲਾ ਕੇ 67 ਜਾਣਿਆਂ ਦੀ ਕਹਿ ਸਕਦੇ ਹਾਂ ਵੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋਈ ਆ। 2001 ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਸਭ ਤੋਂ ਭਿਆਨਕ ਹਵਾਈ ਹਾਦਸਾ ਅਮਰੀਕਾ ਦੇ ਵਿੱਚ ਵਾਪਰਿਆ ਆ। ਅੱਜ 2 ਇੰਪੋਰਟੈਂਟ ਹੀਅਰਿੰਗ ਚੱਲ ਰਹੀਆਂ ਕਨਫਰਮੇਸ਼ਨ ਦੇ ਲਈ। ਇੱਕ ਤੁਲਸੀ ਗੈਬਟ ਦੀ ਆ, ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ, ਜੋ ਸਨ 2024 ਤੱਕ